फाना जी ना लवो मुका दो काम यार, चलिए टाइम नहीं है। फानी जी यस। अस्सलाम वालेकुम। अरे वालेकुम सलाम बबलू भाई। अरे बाबू भाई, बबलू भाई क्या हाल है? ठीक है आप? मेरी सब ख्याल खैर। अल्हम्दुलिल्लाह। और सुनाओ जी ठीक ठाक। भाई जी भाई जी वालेकुम सलाम भाई। खब्बे हत्थ नहीं मिलाईदा। वो हाथ दुखदा जी ਉਹਦਾ। ये कौन ने साहब? ਉਹ ਬੱਚਾ ਹੀ ਆ ਆਪਣਾ। ਤੁਸੀਂ ਸੁਣਾਓ ਕੀ ਹਾਲ ਚਾਲ ਹੈ? अच्छा ये बच्चा अल्लाह खैर। ਹੋਰ ਸੁਣਾਓ जी की खाना पीना? ਬਸ ਸਭ ਕੁਝ ਨਹੀਂ ਦੱਸੋ ਪਹਿਲਾਂ। ਖਾ ਪੀ ਕੇ ਸੱਚੀ ਮੁੱਚੀ ਉਹ ਤੇਰੇ ਭਤੀਜਿਆਂ ਨੂੰ ਕਿਹਾ ਮੈਂ ਕਿ ਤੁਹਾਡਾ ਚਾਚੂ ਆਇਆ ਜ਼ਰਾ ਮਿਲ ਕੇ ਆਵਾਂ ਸਰ, ਉਹਨੂੰ। ਲੈ। ਇਹਨਾਂ ਦੀ ਘਰੋਂ ਲੱਸੀ ਪੀ ਕੇ ਪਰੌਠੇ ਖਾ ਕੇ ਫੇਰ ਨਿਕਲੇ ਆ। माशाल्लाह माशाल्लाह अच्छा है। ਪੁੱਤਰ ਬੜੇ ਲੋਕ ਨੇ ਕੋਈ ਵੀ ਮਤਲਬ ਮੈਂ ਕਹੂੰਗਾ ਤਾਂ ਫੇਰ ਕਹਿਣਾ ਹੈ ਨਾ ਮੇਰਾ ਪੁੱਤਰ। तो कैसा जा रहा है काम शाम? ਸ਼ੁਕਰ ਦੁਆਵਾਂ ਤੇਰੀਆਂ सही ਭਰਾ। ਲਓ, माशाल्लाह। ਮਜ਼ੇ। फैसलाबाद दे रौनका बड़े मजे आ रहे ਉਹ हैं। ਫੈਸਲਾਬਾਦ ਦੇ ਲੈਟੇ ਬੜੀਆਂ ਮਸ਼ਹੂਰ ਆ ਜੀ, ਤੁਹਾਨੂੰ ਪਤਾ ਹੀ। क्या अच्छा ਹੋਰ ਸੁਣਾਓ ਫਿਰ ਘਰ-ਬਾਰ ਸੁਣਾਓ ਸਭ। जी अल्हम्दुलिल्लाह ठीक ਬਾਹਰਲਾ ठाक। ਟੂਰ ਕੈਸਾ ਰਿਹਾ? बहुत वधिया। पहले उतों न्यूजीलैंड गए ਸੇ ਡਰਾਮਾ ਲੈ ਕੇ, ਵਾਹ ਵਾਹ। ਉੱਥੋਂ ਵਾਪਸੀ ਆਏ ਆ ਤੇ ਫਿਰ ਰਮਜ਼ਾਨ ਦੇ ਵਿੱਚ ਅੱਲਾ ਨੇ ਆਪਣੇ ਘਰ ਬੁਲਾ ਲਿਆ ਲਓ ਤੇ ਮਾਸ਼ਾਅੱਲਾ। ਬੜੇ ਮਜ਼ੇ ਆਏ। ਸ਼ੁਕਰ ਤੁਹਾਡਾ ਫੋਨ ਵੀ ਅਲਹਮਦੁਲਿਲਾ ਅੱਜ ਜੀ। ਸਾਡੇ ਵਾਸਤੇ ਵੀ ਦੁਆਵਾਂ ਕੀਤੀਆਂ। ਹਾਂਜੀ ਹਾਂਜੀ ਕੀ ਦੁਆਵਾਂ। ਮਜ਼ੇ ਆਏ ਨੇ। ਹਾਂਜੀ ਹਾਂਜੀ ਦੁਆ ਸਾਰੇ। ਅੱਛਾ ਤੇ ਗੱਲ ਇਹ ਆ ਕਿ ਵਿਕੀ ਭਾਈ ਮੈਂ ਜ਼ਰਾ ਹਾਜ਼ਰ ਹੋਇਆ ਸੀ, ਛੋਟਾ ਜਿਹਾ ਕੰਮ ਸੀ ਤੁਹਾਡੇ ਨਾਲ ਆਰਡਰ ਲਾਓ ਕੰਮ ਤੇ- ਕਰੋ ਬਬਲੂ ਭਾਈ। ਇਹ ਕਿਹੜੀ ਗੱਲ? ਤੇ ਆਏ ਤੇ ਇਜਾਜ਼ਤ ਤੋਂ ਬਗੈਰ ਹੀ ਆ ਲੇਕਿਨ ਨਾ ਨਾ ਫਿਰ ਨਾ ਮੈਂ ਨਾ। ਕਿਹਾ ਉਹ ਵੀ ਯਾਰ ਇਹ ਤੁਹਾਡਾ ਆਪਣਾ ਮੈਂ ਭਰਾ ਵਾਂ ਤੁਹਾਡਾ। ਖੈਰਾਂ ਇਹ ਜਿਉਂਦਾ ਭਰਾ ਰਹਿ ਜਿਉਂਦਾ ਕੋਲੋਂ ਰਹਿ। ਕਿਹੜੀਆਂ ਇਜਾਜ਼ਤਾਂ ਤੇ ਕਿਹੜੇ ਗੱਲ? ਬੜੀ ਖੁਸ਼ੀ ਹੁੰਦੀ ਆ ਤੁਹਾਡੀਆਂ ਤਸਵੀਰਾਂ ਵੇਖ ਕੇ ਵਰਲਡ ਟੂਰ ਦੇ ਤੁਹਾਡੀ ਸਾਰਾ। ਇੰਨੀ ਮੈਂ ਸਾਨੂੰ ਕਹਿੰਦਾ ਕਿ ਖੁਸ਼ੀ ਕੀ ਹੋ ਰਹੀ। ਬਾਤ ਆ, ਰਹਿਮਤਾਂ ਹੋ ਗਈਆਂ ਜੀ। ਆਏ ਹੋ ਮਿਲੇ ਹੋ, ਬੜੀਆਂ ਮੁਹੱਬਤਾਂ ਨੇ ਉਹਦੀ ਤੁਹਾਡੀ। 24 ਨੂੰ ਕੜਕ ਵਿਕਣ ਡਈ ਆ। ਹਾਂਜੀ ਤੇ ਕਣਕ ਭਾਈਜਾਨ ਕਣਕ ਸਟਾਲੇ ਹੀ ਅਸੀਂ ਪਹਿਲਾਂ ਹੀ। ਫਿਰ ਉਹਨਾਂ ਨੇ ਮੁਲਾਜ਼ਮ ਰੱਖੇ ਕੋਠੀ ਉੱਥੇ- ਉਹ ਲਿਆਉਂਦੇ ਰਾਸ਼ਨ ਪਾਣੀ, ਉਹਨਾਂ ਨੂੰ ਕੀ ਕਣਕ ਦਾ ਉੱਥੇ ਭਾਅ? ਸਾਡੀ ਆਪਣੀ ਕਣਕ ਹੈਗੀ ਆ, ਆਪਣਾ ਹੀ ਸਾਰਾ ਸੈਟਅਪ। ਸਰੋਂ ਵੀ ਲੱਗੀ ਆ, ਅੱਗੇ ਸਰੋਂ ਸ਼ੁਰੂ ਹੋ ਗਈ। ਹਾਂ। ਅੱਛਾ ਵਿਕੀ ਭਾਈ ਉਹ ਗੱਲ ਇਦਾਂ ਸੀ ਕਿ ਬਸ ਇੱਕ ਗੁਜ਼ਾਰਿਸ਼ ਸੀ ਭਰਾ ਅੱਗੇ। ਮੇਰੀ ਜਾਨ ਈਜ਼ੀ ਹੋ ਕੇ ਗੱਲ ਕਰੋ ਖੁੱਲ ਕੇ ਬਬਲੂ ਭਾਈ। ਤੁਹਾਡੇ ਨਾਲ ਮੇਰੀਆਂ ਸਟੂਲਾਂ ਸਾਰੀਆਂ ਯਾਰ। ਖੈਰਾਂ ਐਸੇ ਐਸੇ ਵਕਤ ਕੱਢੇ, ਮੇਰੀ ਜਾਨ ਖੁੱਲ ਕੇ ਗੱਲ ਕਰ। ਪਰੇਸ਼ਾਨ ਕਿਉਂ ਹੁੰਦੇ ਇਹ ਬੱਚਾ ਆਪਣਾ ਭਾਈ ਹੈਗਾ, ਮਹੱਲੇਦਾਰ ਹੈਗਾ, ਹਮਸਾਇਆ ਹੀ ਆ, ਮਤਲਬ ਨਾਲ ਦਾ ਘਰ ਹੀ ਇਹਨਾਂ ਦਾ ਹੈਗਾ। ਬੱਚਾ ਯਾਰ ਤੁਸੀਂ ਇਹ ਦੂਸਰੀ ਵਾਰੀ ਬੱਚਾ ਕਹਿ ਬੈਠੇ ਹੋ। ਉਹ ਚੰਗਾ ਭਲਾ ਸਿਆਣਾ ਬਿਆਣਾ ਆਦਮੀ ਹੈ ਤੇ ਤੁਸੀਂ। ਲੇਕਿਨ ਇਹ ਬੱਚਿਆਂ ਤਰ੍ਹਾਂ ਹੈ ਨਾ, ਉਮਰ ਤੋਂ ਤੇ ਛੋਟਾ ਵਾ ਨਾ। ਹੁਣ ਉਹ ਨਾਲ ਬਹਿ ਗਿਆ ਤੇ ਰਹਿਣਾ ਤੇ ਉਹਨੇ ਬੱਚਾ ਹੀ ਆ, ਭਾਵੇਂ ਝੋਲੀ 'ਚ ਬਹਿ ਗਿਆ ਤਾਂ ਵੀ ਬੱਚਾ, ਪਰੇ ਬੈਠਾ ਤਾਂ ਵੀ ਬੱਚਾ, ਇੱਕ ਹੈ ਹੀ ਬੱਚਾ। ਸਾਡੇ ਵਾਸਤੇ ਕਾਬਲੇ ਇਤਰਾਮ ਹੈ ਜਨਾਬ ਹਾਂਜੀ। ਅਲੀ ਭਾਈ, ਵੱਡੇ ਭਾਈ ਨੇ। ਤੇ ਸ਼ਾਗਿਰਦ ਕਰਾਉਣਾ ਸੀ ਤੁਹਾਡਾ। ਮੇਰਾ ਸ਼ਾਗਿਰਦ? ਹਾਂਜੀ ਬੜੇ ਚਾਅ ਸੀ ਮੇਰੇ। ਮੈਂ ਕਿਹਾ ਵੀ ਮੇਰੇ ਨਾਲ ਯਾਰ ਦਾ ਸ਼ਾਗਿਰਦ ਹੋਣਾ ਚਾਹੀਦਾ ਮੇਰੇ ਫੈਸਲਾਬਾਦ ਵੀ। ਜਾਨੂੰ ਮੈਂ ਅੱਗੇ ਹੀ ਨਹੀਂ ਸ਼ਾਗਿਰਦ ਕਰਦਾ ਹੁੰਦਾ, ਮੈਂ ਹਲੇ ਆਪ ਹੀ ਕੱਖ ਨਹੀਂ ਆਇਆ ਤੇ ਇਹ ਮੈਂ ਕਿਹੜੀ ਵਾਰਦਾਤ ਆ ਜਿਹੜੀ ਨਹੀਂ ਕਰਨੀ? ਤੁਸੀਂ ਕਿਹੜੀ ਗੱਲ ਆ ਵੀ ਇਹ ਤੇ ਵੱਡੇ ਲੋਕਾਂ ਦੇ ਹੁੰਦੇ ਆ ਲੋਕ। ਆਹੋ ਤੇ ਕੀ ਬੱਚੇ ਯਾਰ ਪਿਆਰ ਕਿਸੇ ਵਾਲੇ ਵੱਡੇ ਜੀ। ਬੰਦੇ ਦਾ ਕਰਾ ਦਿਓ ਨਾ ਜਾ ਕੇ। ਮਸਲਨ ਕਿ ਮੇਰਾ ਸ਼ਾਗਿਰਦ ਤੇ ਉਹ ਆਏਗਾ ਨਾ ਜਿਹੜਾ ਕਿ ਮੇਰੀ ਹਾਈਟ ਦਾ ਆਏਗਾ, ਜਿੰਨੀ ਦੀਆਂ ਮੈਂ ਗੱਲਾਂ ਕਰਨਾ। ਵਿਚਾਰਾ ਉਹ ਵੀ ਵਿੱਚੋਂ ਕੋਈ ਕੰਮ, ਜਿਵੇਂ ਜਵੇਦ ਕੌਲੂ ਸਾਹਿਬ ਨੂੰ ਵੇਖ ਕੇ ਤੇ ਅਸੀਂ ਫੀਲਡ ਦੇ ਵਿੱਚ ਆਏ ਆ ਤੇ ਉਹ ਮੈਨੂੰ ਜ਼ਾਹਿਰੀ ਬਾਤ ਹੈ ਫਿਰ ਮਸਲਨ ਕਿ ਨਹੀਂ ਅਸਲ ਦੇ ਵਿੱਚ ਪਤਾ ਕੀ, ਉਹ ਦਿਲ ਦੇ ਵਿੱਚ ਹੁਬ ਹੋਣੀ ਚਾਹੀਦੀ, ਪਿਆਰ ਹੋਣਾ ਚਾਹੀਦਾ। ਤੇ ਉਹ ਮੇਰਾ ਤੁਹਾਡੇ ਨਾਲ ਤੁਹਾਨੂੰ ਪਤਾ ਹੀ ਆ ਕਿ ਮੈਂ ਫੌਰੀ ਇਹਨੇ ਮੈਨੂੰ ਜਦੋਂ ਆਖਿਆ, ਮੈਂ ਕਿਹਾ ਲੈ ਵੀ, ਕਹਿੰਦਾ ਕਿਸੇ ਦਾ ਸ਼ਾਗਿਰਦ, ਮੈਂ ਕਿਹਾ ਲੈ ਮੈਂ ਲੈ ਕੇ ਜਾਣਾ ਤੁਹਾਨੂੰ, ਭਾਈ ਵੀ ਆਏ ਨੇ ਤੇ ਮਿਹਰਬਾਨੀ ਕਰੋ। ਨਹੀਂ ਇਹ ਮੇਰਾ ਸ਼ਾਗਿਰਦ ਹੋਈ ਹੈ ਤੇ ਇਹਦੇ ਤੇ ਕਿਹੜੀਆਂ ਗੱਲਾਂ ਉਹ ਕਰਨਗੇ ਜੀ ਕਿ ਮਸਲਨ ਕਿ ਜਿਵੇਂ ਮੇਰੇ ਤੇ ਕਰਦੇ ਆ ਕਿ ਕੁੰਡੀ ਥੱਲੇ ਲੱਗ ਗਈ, ਉੱਤੇ ਲੱਗ ਗਈ, ਉੱਤੇ ਲੱਗ ਗਈ, ਥੱਲੇ ਲੱਗ ਗਈ। ਮਸਲਨ ਕਿ ਨੀਵੀਆਂ ਗੱਲਾਂ ਜਿਹੜੀਆਂ ਨੇ ਉਹ ਇਹਦੇ ਤੇ ਕਿਵੇਂ ਹੋਣਗੀਆਂ? ਇਹਦੇ ਤੇ ਉਹ ਕਾਲੀਆਂ ਗੱਲਾਂ ਜਿਵੇਂ ਸ਼ਕੀਲ ਚੰਦ ਤੇ ਹੁੰਦੀਆਂ ਨੇ ਜਾਂ ਮਨ ਚੰਨ ਸਾਹਿਬ ਤੇ ਹੁੰਦੀਆਂ ਨੇ, ਉਹ ਗੱਲਾਂ ਜਿਵੇਂ ਮਸਲਨ ਕਿ ਉਂਝ ਦੀਆਂ ਗੱਲਾਂ। ਇਹਨਾਂ ਨੂੰ ਚੰਨ ਸਾਹਿਬ ਦਾ ਸ਼ਾਗਿਰਦ ਕਰਾਓ ਜਾ ਕੇ। ਉਹ ਨਹੀਂ ਭਾਈ ਨੇ ਦੇਖੋ ਬਹੁਤ ਵੱਡੇ ਨੇ, ਉਹ ਵੀ ਪਿਆਰਿਓ, ਲੇਕਿਨ ਗੱਲਬਾਤ ਇਹ ਆ ਕਿ ਦਿਲ ਜਿੱਥੇ ਮੰਨੇ ਨਾ, ਮੇਰਾ ਦਿਲ ਤੁਹਾਡੇ ਤੇ ਮੰਨ ਗਿਆ। ਲੇਕਿਨ ਮਿੱਠਾ ਰੱਖ ਅੱਗੇ ਮਿਲੀ ਪੁੱਤ, ਮਿੱਠਾ ਰੱਖ ਅੱਗੇ। ਲੇਕਿਨ ਕੋਈ ਐਸੀ ਗੱਲ ਨਹੀਂ ਬਬਲੂ ਭਾਈ। ਜਿਹੜਾ ਬੰਦੇ ਲਈ ਲਿਆਂਦਾ ਵਾ ਉਹਦੇ ਲਈ ਮਿੱਠਾ ਕਿ ਹਰ ਬੰਦੇ ਨੂੰ? ਤੁਸੀਂ ਤੇ ਇਹੀ ਬੰਦਾ ਜਿਹਦੇ ਵਾਸਤੇ ਲਿਆਂਦਾ ਵਾ, ਰੱਖ ਇੱਥੇ ਅੱਗੇ ਰੱਖੀਦਾ ਹੁੰਦਾ। ਆ ਭਾਈ ਤੇਰੇ ਲਈ ਆ ਭਰਾਵਾ। ਮੇਰੇ ਲਈ ਆ, ਤੇਰੇ ਲਈ ਆ। ਮਠਿਆਈ 700 ਰੁਪਏ ਦੀ, ਪੂਰੀ 700 ਰੁਪਏ ਦੀ ਮਿੱਠਾ ਲੈ ਕੇ ਆਇਆ। 700 ਕਹਿੰਦਾ ਰੁਪਏ ਦਾ ਮਿੱਠਾ ਲਿਆ ਭਰਾਵਾ ਤੇਰੇ ਲਈ। ਅੱਖੜਾ ਜੇ ਸ਼ਾਗਿਰਦ ਲੈ ਤੁਸੀਂ, ਅੱਲਾ ਖੈਰ ਕਰੇ। ਭਾਰ 2-3 ਮਣ ਤਾਂ ਗੁੜ ਹੋਇਆ ਐਤਕੀ ਸਾਡਾ ਆਪਣਾ ਵੇਲਣੇ 'ਚ। ਉਹ ਹੁਕਾ ਧਰਦਾ, ਉਹਨੂੰ ਕਿਹੜੀ ਗੱਲ ਤੇਰੀ ਗੁੜ ਨੇ ਤੈਨੂੰ ਕਿਹਾ ਨਾ ਕਰ? ਨਹੀਂ 4 ਕਿਲੋ ਤੁਹਾਨੂੰ ਮੈਲ ਵੀ ਚੜ ਗਈ ਆ। ਠੀਕ ਹੈ, ਕਿਹੜਾ ਗੁੜ ਕਾਟਦੇ ਰਹਿੰਦੇ, ਸਾਰਾ ਧੂਆਂ ਤੁਹਾਨੂੰ ਪੈ ਗਿਆ।
ਕੋਈ ਕਰ ਰਿਹਾ ਮੈਨੂੰ। ਨਹੀਂ ਬਦਖੋਈ ਨਹੀਂ ਕਰ ਰਿਹਾ ਕਿ ਯਾਰ ਜਿਹੜਾ ਬੰਦਾ ਇੰਨੀ ਕੋ ਗੱਲ ਨਹੀਂ ਬਰਦਾਸ਼ਤ ਕਰੇਗਾ ਅੱਗੇ ਕੀ ਬਰਦਾਸ਼ਤ ਕਰੇਗਾ? ਉਹ ਨਹੀਂ ਇਹਦੀ ਕੀ ਜ਼ਰੂਰਤ ਆ ਮਤਲਬ ਗੱਲ ਤੇ ਇਹ ਆ ਕਿ ਇਹਦੀ ਜ਼ਰੂਰਤ ਕੀ ਆ, ਜਿੱਦਾਂ ਕਹਿਣਾ ਉਦਾਂ ਹੀ ਹੋ ਜਾਣਾ ਵਾ। ਬਬਲੂ ਭਾਈ ਮੇਰਾ ਤੇ ਜ਼ਿਹਨ ਨਸੀ ਹੈ, ਲੇਕਿਨ ਤੁਸੀਂ ਐਡੇ ਮਾਨ ਨਾਲ ਆਏ ਹੋ, ਐਡੇ ਪਿਆਰ ਨਾਲ ਆਏ ਹੋ। ਭਲੇ ਹੁਣ ਤੇ ਮੇਰੀ ਜਾਨ, ਉਸਤਾਦ ਇਹ ਨਹੀਂ ਹੁੰਦਾ ਕਿ ਘੋਲ ਕੇ ਉਹਨੂੰ ਪਿਆ ਨਹੀਂ ਦੇਣਾ ਹੁੰਦਾ, ਜਾਂ ਉਸਤਾਦ ਇਹ ਨਹੀਂ ਹੁੰਦਾ ਕਿ ਮਸਲਣ ਕੇ ਆਪਣੇ ਨਾਲ ਮਸਲਣ ਕੇ ਵੱਡੇ ਸੀਨਾਂ ਦੇ ਵਿੱਚ ਇਹ ਤੇ ਵੇ ਕਿ ਜਦੋਂ ਨੰਬਰ ਆਇਆ, ਜਦੋਂ ਹਾਂਜੀ ਜਦੋਂ ਰਹਿਮਤ ਦੀ ਕਰਨ ਜਦੋਂ ਮਾਲਕ ਦੀ ਰਹਿਮਤ ਬੇਸ਼ੱਕ ਬਿਲਕੁਲ ਐਸਾ ਹੀ ਹੈ ਭਾਜੀ ਜਦੋਂ ਨੰਬਰ ਆ ਜਾਣਾ ਵਾ ਉਦੋਂ ਜਾਣਾ ਹੀ ਪੈਣਾ ਬੰਦੇ ਨੂੰ। ਵੱਡਾ ਭਰਾ ਫੌਤ ਹੋ ਗਿਆ, ਇਹ ਤੁਹਾਡਾ ਹੀ ਨੰਬਰ ਹੋਣਾ ਫਿਰ ਹੈ। ਤੇ ਵਿੱਕੀ ਸਾਹਿਬ ਮਿਹਰਬਾਨੀ ਆ ਤੁਹਾਡੀ, ਪਿਆਰ ਕਰਨਾ। ਅੱਛਾ ਪੁੱਤਰ ਇਹ ਉਸਤਾਦ ਆ ਤੇਰਾ ਅੱਜ ਤੋਂ, ਠੀਕ ਹੋ ਗਿਆ? ਹੈ ਕੌਣ? ਤੇਰੇ ਸਾਹਮਣੇ ਬੈਠਾ ਵੱਡਾ ਬੰਦਾ ਵਾ ਯਾਰ ਜਿਹਨੂੰ ਮੇਰਾ ਇਹ ਹੀ ਨਹੀਂ ਪਤਾ ਮੈਂ ਕੌਣ ਆ ਤੇ ਤੂੰ ਮੇਰਾ ਉਹ ਤੋਂ ਬਬਲੂ ਸ਼ਾਗਿਰਦ ਕਰਾਉਣ ਆ ਗਿਆ। ਪਹਿਲੀ ਵਾਰੀ ਦੀਦਾਰ ਹੋਇਆ ਨਾ ਤੁਹਾਡਾ, ਹੁਣ ਵੇਖੋ ਨਾ ਕਿ ਪਹਿਲੀ ਵਾਰੀ ਇੱਕ ਬੰਦਾ ਉਹਨੂੰ ਨਹੀਂ ਬੇਟਾ ਸ਼ਾਗਿਰਦ ਉੱਥੇ ਕਰਾਈਦਾ ਜਿਹੜਾ ਬੰਦਾ ਜਿਹਦਾ ਫੇਵਰਟ ਹੋਏ, ਜਿਵੇਂ ਕਿ ਮੇਰੇ ਫੇਵਰੇਟ ਜੇ ਤੁਸੀਂ ਪੂਰੇ ਇੱਥੇ ਮਤਲਬ ਦੁਨੀਆ ਦੇ ਫੇਵਰੇਟ ਜੇ ਤੁਸੀਂ ਤੇ ਇਹ ਕਿਤੇ ਲੈਦਾ ਦੁਨੀਆ ਦਾ ਵਾ। ਉਹਨੂੰ ਫਿਰ ਤੁਸੀਂ ਮਤਲਬ ਕਿ ਆਪਣਾ ਸ਼ਾਗਿਰਦ ਕਰ ਲੈਣਾ ਸੀ, ਤੁਸੀਂ ਅੱਗੋਂ ਮੇਰਾ ਸ਼ਾਗਿਰਦ ਤੁਹਾਡੇ ਹੁੰਦੇ ਆ। ਮੈਂ ਚਲੋ ਕੋਈ ਨਹੀਂ ਭਰਾ ਹੋ ਜਨਾਬੇ। ਅੱਛਾ ਪੁੱਤਰ ਉਸਤਾਦ ਇੰਜ ਹੁੰਦਾ ਵਾ, ਇਹ ਦੁਨੀਆ ਤੇ ਇਨਸਾਨ ਦੇ 3 ਬਾਪ ਹੁੰਦੇ ਆ ਪੁੱਤਰ। ਸਾਡੇ 'ਚ ਇੱਕ ਹੁੰਦਾ, ਤੁਹਾਡੇ 'ਚ 3 ਹੋਣਗੇ ਪੁੱਤਰ। 3 ਹੁੰਦੇ ਆ। ਉਹ ਇੱਕ ਹੁੰਦਾ ਯਾਰ ਜਿੰਨੇ ਜੰਮਿਆ ਉਹ ਕੀ ਲੱਗਦਾ? ਪਿਓ। ਜਿੰਨੇ ਤੁਹਾਨੂੰ ਰਿਸ਼ਤਾ ਆਪਣੀ ਬੱਚੀ ਦਾ ਦੇਤਾ, ਦਿਲ ਦਾ ਟੁਕੜਾ ਦੇਤਾ, ਉਹ ਕੀ ਲੱਗਾ ਤੁਹਾਡਾ? ਸਹੁਰਾ। ਤੇ ਉਹਨੂੰ ਕੀ ਕਹਿਣਾ ਦੂਜੇ ਲਫ਼ਜ਼ਾਂ 'ਚ? ਸਹੁਰਾ ਹੀ ਕਹਿਣਾ ਉਹਨੂੰ, ਹੋਰ ਕੀ ਕਹਿਣਾ? ਓਏ ਅੱਬਾ ਜੀ ਕਹਿਣਾ, ਓਏ ਸਹੁਰਿਆ ਸਹੁਰੀ ਦਿਆ। ਸਹੁਰਾ ਕਦੀ ਕਿਹਾ ਕਿਸੇ ਨੇ ਜਾ ਕੇ ਸਹੁਰਾ ਕੀ ਹਾਲ ਆ? ਅੱਛਾ ਹਾਂ, ਔਰ ਉਹਦੀ ਮੇਰੀ ਬੁੱਢੀ ਦਾ ਅੱਬਾ ਵਾ ਤੇ ਫਿਰ ਮੇਰਾ ਵੀ ਅੱਬਾ ਹੀ ਲੱਗਾ। ਅੱਬਾ ਲੱਗਾ। ਕਿੰਨੇ ਹੋ ਗਏ ਅੱਬੇ? 2 ਹੋ ਗਏ। ਤੇ ਜਿਹਨੇ ਤੁਹਾਨੂੰ ਪੜਾਇਆ ਉਹ ਕੌਣ ਹੋ ਗਿਆ? ਉਹ ਸਾਡੇ ਮਾਸਟਰ ਆ ਉੱਥੇ, ਸਦੀਕ ਉਹ ਪੜਾਉਂਦਾ। ਮਾਸਟਰ ਸਦੀਕ ਟੀਚਰ ਨੇ, ਉਹ ਕੀ ਉਹਦਾ ਰੱਖਦੇ ਨੇ? ਹਾਂਜੀ ਅਸੀਂ ਉਹਨੂੰ ਸਾਰੇ ਮਾਸਟਰ ਕਹਿੰਦੇ ਉੱਥੇ। ਉਹ ਮਾਸਟਰ ਚੰਗਾ ਭਾਈ ਪੜਿਆ ਤੂੰ ਭਾਈ, ਪਿੰਡ ਦਾ ਬੰਦਾ। ਮੈਂ ਸਮਝਾਉਣਾ ਉਹਨੂੰ ਮਾਸਟਰ ਹੀ ਕਹਿੰਦੇ ਆ, ਹੋਰ ਉਹਨੂੰ ਕੀ ਕਹਿੰਦੇ? ਓਏ ਇਮਲੀ ਜਿਹਨੂੰ ਪਿੰਡ ਨਹੀਂ ਬੈਠੇ ਆਪਾਂ, 9 ਚੱਕ ਚੋਂ ਬਾਹਰ ਆ ਜਾ 2 ਮਿੰਟ। ਅਸਲ ਦੇ ਵਿੱਚ ਗੱਲ ਇਹ ਆ ਕਿ ਜਿਹੜਾ ਕੁਝ ਸਿਖਾਉਂਦਾ ਵਾ ਜਾਂ ਤਰਤੀਬ ਦਿੰਦਾ ਕਿ ਪੁੱਤਰ ਏਦਾਂ ਦਾ, ਉਹਨੂੰ ਕੀ ਕਹਿੰਦੇ? ਰੂਹਾਨੀ ਬਾਪ ਕਹਵੋ ਨਾ, ਰੂਹਾਨੀ ਬਾਪ। ਤੇ ਪੁੱਤਰ ਰੂਹਾਨੀ ਕਹਿੰਦੇ ਤੇ ਬਾਪ ਹੀ ਆ ਨਾ, ਬਾਪ ਚ ਰੂਹਾਨੀ ਕਿੱਥੋਂ ਆ ਜਾਣਾ ਬਾਅਦ ਚ? ਕਿੰਨੇ ਹੋ ਗਏ ਪਿਓ? 3 ਹੋ ਗਏ। ਇਹ ਤੀਜਾ ਹੈ ਹੀ ਪੁੱਤਰ ਤੇਰਾ। ਇੰਨਾ ਕੁ? ਇੰਨਾ ਕੁ ਮਸਲਨ ਕੌਲੀ ਚ ਪਾ ਕੇ ਖੜਨਾ ਤੁਸੀਂ? ਇੰਨਾ ਕੁ ਪੁੱਤਰ ਬਾਪ ਹੀ ਹੁੰਦਾ, ਭਾਵੇਂ ਉਹ ਥੋੜਾ ਹੋਵੇ ਭਾਵੇਂ ਬਹੁਤਾ ਹੋਵੇ। ਪੁੱਤਰ ਇਸ ਤੋਂ ਵੀ ਛੋਟਾ ਹੁੰਦਾ ਤੇ ਇਹਨੇ ਪਿਓ ਹੀ ਹੋਣਾ ਸੀ। ਇਹ ਹੈ ਕੌਣ? ਉਹ ਤੈਨੂੰ ਮੈਂ ਦੱਸਦਾ ਪਹਿਲਾਂ। ਆ ਮਿੱਠਾ ਖੋਲ, ਮਿੱਠਾ ਖੋਲ ਯਾਰ, ਮਿੱਠਾ ਆਪਣੇ ਹੱਥੀ ਖੋਲ। ਤੂੰ ਖੋਲਣਾ ਵਾ, ਸ਼ਾਗਿਰਦ ਤੂੰ ਹੋਣਾ ਆ ਯਾਰ। ਤੂੰ ਮੈਨੂੰ ਕਹਿੰਦਾ ਸੀ ਨਾ ਕਈ ਵਾਰ, ਤੂੰ ਮੈਨੂੰ ਕਿਹਾ ਭਾਜੀ ਕਿਸੇ ਦਾ ਸ਼ਾਗਿਰਦ ਕਰਾਓ ਕਿ ਮੇਰਾ ਨਾ ਹੋ ਜਾਏ, ਕਹਿੰਦਾ ਸੀ ਨਾ ਮੈਨੂੰ। ਹਾਂ ਆ ਖੋਲ ਮੇਰਾ ਪੁੱਤਰ, ਖੋਲ। 1 ਮਿੰਟ ਲੱਗਣਾ, ਇੰਨਾ ਕੁ ਵੀ ਨਹੀਂ ਖੋਲਦਾ ਤੇ ਪਹਿਲਾਂ। ਠੀਕ ਆ, ਆਲਾ ਫੜ 700 ਰੁਪਇਆ ਖਰਚ ਕੇ ਆਇਆ। ਖੋਲ ਇਹਨੂੰ। ਅੱਲਾ ਖੈਰ ਯਾਰ, 700 ਰੁਪਇਆ ਖਰਚਾ ਆਇਆ, ਤੂੰ ਮੇਰੇ ਸਰਸਾਨ ਕਰਨ ਨੇ ਹੈ। ਤੈਨੂੰ ਕੈਸੀ ਗੱਲ, ਮੈਂ ਤੈਨੂੰ ਕੋਈ ਫੋਨ ਕੀਤਾ ਤੈਨੂੰ ਕਿ ਮੇਰਾ ਆ ਕੇ ਸ਼ਾਗਿਰਦ? ਯਾਰ ਇਹਨੇ ਮੈਨੂੰ ਕਿਹਾ ਸੀ ਮਠਿਆਈ ਲੈ ਕੇ ਜਾਣੀ ਆ, ਫੜ ਖੋਲ ਇਹਨੂੰ, ਕਰ ਕੀ ਕਰਨਾ ਵਾ? ਓਏ ਬਬਲੂ ਇਹਨੂੰ ਨਹੀਂ ਉਹ ਕੰਮ ਦਾ ਪਤਾ ਮੇਰਾ ਪੁੱਤਰ, ਇਹਨੂੰ ਕਿਧਰੇ ਹੋਰ ਕੰਮ ਤੇ ਪਾ ਜਾ ਕੇ। ਯਾਰ ਇਹ ਤੇ ਟਾਊਨ ਟੈਂਪੋ ਹੀ ਨਹੀਂ ਹੈ ਇਸ ਕੰਮ ਦੀ। ਪੁੱਤਰ ਹੈ ਖੋਲ ਮਿੱਠਾ, ਮਠਿਆਈ ਲਾਸਤਾ ਦੇ ਮੂੰਹ ਨੂੰ, ਦੁਨੀਆ ਤੇ ਨਾ ਹੋ ਜੂ ਪੁੱਤਰ ਤੇਰਾ। ਮੈਂ ਲਾਵਾਂ? ਓਏ ਇਹਨੇ ਆਪਣੇ ਹੱਥ ਨਾਲ ਲਾਣੀ ਹੈ, ਛੱਡਦੇ ਰਹਿਣ ਦੇ ਯਾਰ, ਇਹਦੇ ਹੱਥ ਦੀ ਖਾਣੀ ਕਿ ਨਹੀਂ ਕਿ ਨਹੀਂ? ਖਾਓ। ਯਾਰ ਤੁਸੀਂ ਕਹਿੰਦੇ ਸੋ ਮਠਿਆਈ ਲੈ ਕੇ ਆਏ ਆ, ਇਹ ਤੇ ਜਲੇਬੀਆਂ ਲੈ ਆਏ ਹੋ ਭਾਈ ਜੀ। ਜਲੇਬੀਆਂ ਵੀ ਕਿੱਡੀਆਂ ਮਾੜੀਆਂ ਯਾਰ। ਇਮਲੀ ਨਹੀਂ ਲੰਘਦੀਆਂ। ਇਮਲੀ ਤੂੰ ਤਾਂ ਮੈਨੂੰ ਕਹਿੰਦਾ ਸੀ ਮੈਂ ਮਠਿਆਈ ਲੈ ਕੇ ਆਇਆ 700 ਰੁਪਏ ਦੀ। ਉਹ ਨਹੀਂ ਮਿਲੀਆਂ, ਮੈਂ ਜਲੇਬੀਆਂ ਲੈ ਆਂਦੀਆਂ। ਜਲੇਬੀਆਂ ਕਿਹੜੇ ਤੇ ਰੰਗਣੀਆਂ ਨੇ? ਉਹ ਜਲੇਬੀਆਂ ਵੀ ਸਿੱਧੀਆਂ ਸੁੱਧੀਆਂ ਹੁੰਦੀਆਂ ਨੇ, ਜਲੇਬੀਆਂ ਦੇ ਤੁਸੀਂ ਵੱਖਰੀ ਗੁੰਝਲ 'ਚ ਪਾਏ ਨੇ। ਯਾਰ ਤੈਨੂੰ ਇਹਦਾ ਦੇਖ ਕੇ ਚੱਕਰ ਆਉਣ ਡਿਆ ਆ, ਤੂੰ ਲਾ ਮੂੰਹ ਨੂੰ ਮਿੱਠਾ। ਯਾਰ ਇਹ ਬਹੁਤੀਆਂ ਪਤਲੀਆਂ ਨੇ, ਇਹਨਾਂ 'ਚ ਚਾਸ ਕਦੋਂ ਵੜੀ ਹੋਣੀ ਹੈ? ਚਲੋ ਕੋਈ ਗੱਲ ਨਹੀਂ, ਤੁਸੀਂ ਕਿਉਂ ਆਪਣੇ ਬਈ ਕੀ ਹੋ ਗਿਆ, ਤੁਸੀਂ ਭੁੱਖਾ ਹੀ ਆ ਲੱਗਦਾ ਵੀ ਠਹਿਰ ਤੇ ਸਹੀ। ਸ਼ਾਗਿਰਦ ਲਾਉਂਦਾ ਹੁੰਦਾ ਮੂੰਹ ਨੂੰ, ਪਹਿਲਾਂ ਹੀ ਚੱਬੀ ਜਾਂਦਾ ਯਾਰ। ਨਹੀਂ ਮੈਂ ਇਹ ਵੇਖਣ ਨੇ ਆਵਾਂ ਕਿ ਯਾਰ ਵਧੀਆ ਬਣੀਆਂ ਨੇ ਯਾਰ। ਤੋੜ ਥੋੜੀ ਜੀ ਤੇ ਲਾਸਟ ਹੱਥ ਦੇ ਮੂੰਹ ਨੂੰ। ਓਏ ਮੈਂ ਨਹੀਂ ਇਹਦੇ ਹੱਥ ਦੀ ਖਾਣੀ। ਸ਼ਾਗਿਰਦ ਹੋ ਗਿਆ ਯਾਰ। ਨਾ ਸ਼ਾਗਿਰਦ ਮੈਂ ਮੰਨ ਲਿਆ ਨਾ, ਬਸ ਠੀਕ ਹੈ। ਨਾ ਕਰ ਯਾਰ, ਏਦਾਂ ਮੇਰਾ ਵੀ ਨੱਕ ਨਹੀਂ ਰਹਿਣਾ ਵਜ੍ਹਾ ਤੇ ਵੇਖ ਨਾ ਛੱਡ ਦੇ। ਮੈਂ ਆਪਣੇ ਹੱਥੀ ਖਵਾਨਾ, ਮੈਂ ਆਪਣੇ ਹੱਥੀ ਖਵਾਨਾ ਆਪਣੇ ਸ਼ਾਗਿਰਦ ਨੂੰ। ਬਿਸਮਿਲ੍ਲਾ। ਪਹਿਲੋਂ ਉਸਤਾਦ ਦਾ। ਚੱਲ ਪੁੱਤਰ ਚੱਲ ਮੇਰਾ ਯਾਰ ਇਹਨੇ ਮਿੱਠਾ ਨਹੀਂ ਸਹੀ ਰੱਖਿਆ, ਮੈਨੂੰ ਜਾ ਕੇ ਦੇਖੀ ਬਹਿਸ ਕਰਦਾ ਇਹਦੇ ਨਾਲ। ਲਓ ਜੀ ਤੇਰਾ ਭਲਾ। ਵਾਹ
ਮਜ਼ੇ ਆ ਗਏ। ਲੈ ਪੁੱਤਰ ਹੁਣ ਮੇਰੀ ਸੁਣ ਲੈ ਗੱਲ। ਹਾਂਜੀ ਹੁਣ ਦੱਸੋ। ਇਹ ਤੇਰਾ ਉਸਤਾਦ ਬਾਪ ਆ, ਇਹਨੇ ਜਿੱਦਾਂ ਜਿੱਦਾਂ ਤੈਨੂੰ ਕਹਿਣਾ ਤੂੰ ਉਦਾਂ ਉਦਾਂ ਮੰਨਣਾ ਪੁੱਤਰ। ਇਹਦੇ ਬਗੈਰ ਕਹਿਣ ਤੋਂ ਨਾ ਤੂੰ ਜ਼ੁਬਾਨ ਖੋਲਣੀ ਆ ਤੇ ਨਾ ਕਿਤੇ ਕੋਈ ਭੇਤ ਖੋਲਣਾ ਵਾ। ਓਕੇ ਹੋ ਗਿਆ। ਸਾਰਾ ਕੁਝ ਤਾਂ ਹੋ ਗਿਆ ਵਾ, ਮੈਨੂੰ ਦੱਸਦਾ ਸੀ ਕਿ ਹੈ ਕੌਣ? ਇਹ ਉਸਤਾਦ ਆ ਤੇਰਾ ਪੁੱਤਰ, ਅੱਜ ਤੋਂ ਉਸਤਾਦ ਆ ਤੂੰ। ਇਸ ਤੋਂ ਬਾਅਦ ਹਰ ਕੰਮ ਜਿਹੜਾ ਸਿੱਖਣਾ ਉਹਦੇ 'ਚ ਇਹ ਤੁਹਾਡੇ ਉਸਤਾਦ ਨੇ। ਕੋਈ ਵੀ ਤੇਰੇ 'ਚ ਹੁਨਰ ਆ ਗਿਆ ਤੇ ਸਮਝ ਲਓ ਇਹਨਾਂ ਦੀ ਵਜ੍ਹਾ ਤੋਂ ਆਉਣਾ ਵਾ। ਮੇਰੇ ਚ ਹੁਨਰ ਇਹਨਾਂ ਨੇ ਤੁਲਣਾ। ਤੁੰਨਣਾ ਨਹੀਂ, ਤੂੰ ਖਿਦਮਤ ਕਰਨੀ ਹੈ, ਉਹਨਾਂ ਨੇ ਦੁਆਵਾਂ ਕਰਨੀਆਂ ਤੇ ਤੂੰ ਬੱਬਲੂ ਭਾਈ, ਬੜੀ ਬੱਬਲੂ ਖੁਸ਼ੀ ਭਾਈ, ਹੋਈ। ਹਾਂਜੀ ਮਾਲਕ ਯਾਰ ਇਹਦੇ ਕੰਮ 'ਚ ਬਰਕਤ ਪਾਏ। ਅੱਛਾ ਠੀਕ ਹੈ, ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਤੇ ਮੇਰਾ ਮੂੰਹ ਮਿੱਠਾ ਹੋ ਗਿਆ। ਅੱਛਾ ਜੀ, ਇਹ ਬਕਾਇਆ ਤੁਸੀਂ ਇੱਥੇ ਕਮਰੇ 'ਚ ਰੱਖ ਦਿਓ ਕਿ ਜਿਹੜੇ ਦੋਸਤ ਅਹਬਾਬ ਆਉਂਦੇ ਨੇ ਉਹਨਾਂ ਦਾ ਮੂੰਹ ਮਿੱਠਾ ਕਰਾਣਾ। ਠੀਕ ਹੋ ਨਾਲ ਗਿਆ। ਨਾਲ ਦੱਸਦੇ ਜਾਣਾ ਕਿ ਜੀ ਕੇ ਹੈ ਜਿਹੜਾ ਸ਼ਾਗਿਰਦ ਹੋਏ ਨੇ ਕਸਮ ਵਾਲਾ ਜਿਹਾ ਆਦਮੀ ਹੈ, ਇਹ ਮੇਰਾ ਸ਼ਾਗਿਰਦ ਹੋਇਆ ਜੀ। ਕਸਮੇ ਵਾਲਾ ਤੈਨੂੰ ਕਿਹਾ। ਠੀਕ ਹੈ ਜੀ, ਉੱਤੋਂ ਜਲੇਬੀਆਂ ਲੈ ਆਇਆ, ਤੈਨੂੰ ਮਰੇ ਤੈਨੂੰ ਉੱਥੋਂ ਕੋਈ ਪੱਕੀ ਸ਼ੈ ਨਹੀਂ ਲੱਭੀ ਕੋਈ। ਸ਼ੁਕਰ ਕਰ ਮੈਂ ਲੈ ਆਇਆ, ਪਤਾ ਨਹੀਂ ਤੈਨੂੰ ਕੋਈ ਖਵਾਉਂਦਾ ਕਿ ਨਹੀਂ ਖਵਾਉਂਦਾ। ਓਏ ਮੈਂ ਕਿਹਾ ਕਿ ਹੁਣ ਤੂੰ ਇਹ ਕਿਸ ਟੈਂਪੋ 'ਚ ਗੱਲ ਕਰ ਰਿਹਾ ਮੈਂ? ਅਸਲ 'ਚ ਭਾਈ ਨੇ ਗੱਲ ਇਹ ਹੈ ਕਿ ਪਿੰਡ ਦੀ ਰਹਿਤ ਬਹਿਤ ਆ ਸਾਰੀ, ਕਦੀ ਕੋਈ ਗੱਲ ਬਾਹਰ ਹੀ ਨਹੀਂ ਆਏ, ਕਦੀ ਕਿਸੇ ਦੇ ਨਾਲ ਕੋਈ ਚੀਜ਼ ਲੈਣ ਅੱਛਾ ਆ ਮੇਰਾ ਗਏ। ਭਾਈ, ਤੂੰ ਸਹੀ ਹੋ ਜਾਏਗਾ, ਤੈਨੂੰ ਮਸਲਨ ਕੰਮ ਵੀ ਆ ਜਾਏਗਾ ਔਰ ਸਾਰੇ ਫਨਕਾਰ। ਗੱਲ ਕਰੋ, ਇਹ ਹੱਥ ਚੁੱਕ ਕੇ ਕਰ ਸਾਇਆ ਵਾ ਮੈਨੂੰ, ਉਦਾਂ ਗੱਲ ਕਰੋ। ਇਹ ਗੱਲ ਮੈਨੂੰ ਕਰਨੀ ਚਾਹੀਦੀ ਹੈ ਕਿ ਮੈਂ ਤੈਨੂੰ ਹੱਥ ਲਾਵਾਂਗਾ, ਜਰਾਸੀਮ ਚੜ ਜਾਣਗੇ। ਠੀਕ ਹੈ, ਏਡਾ ਤੂੰ ਨਫੀਸ ਜਿਹਾ ਕਿਧਰੇ ਬਹਿੰਦਾ ਨਹੀਂ ਕਿਧਰੇ। ਮੈਂ ਪੁੱਤਰ ਤੈਨੂੰ ਸ਼ਾਗਿਰਦ ਪਾਇਆ, ਤੂੰ ਸ਼ਾਗਿਰਦ ਹੈ ਮੇਰਾ। ਅਸੀਂ ਬਾਪ ਦਾ ਦਰਜਾ ਰੱਖਣੇ ਆ ਹੁਣ। ਸ਼ਾਗਿਰਦ ਕੀ ਤੂੰ ਮੈਨੂੰ ਫਰਨੀਚਰ ਸਿਖਾਉਣਾ ਵਾ? ਕਾਹਦਾ ਸ਼ਾਗਿਰਦ ਯਾਰ? ਓਏ ਇਮਲੀ, ਤੂੰ ਕਹਿੰਦਾ ਸੀ ਨਾ ਹੋ ਜੇ ਭਾਜੀ ਮੇਰਾ 4 ਬੰਦੇ ਜਾਣਨ ਲੱਭਣ ਨੇ। ਪੁੱਤਰ ਪੂਰਾ ਵਰਲਡ ਜਾਣਦਾ, ਇਦਾਂ ਦੀਆਂ ਰਹਿਮਤਾਂ ਹੋਈਆਂ ਪਈਆਂ। ਯਾਰ ਉਹਦਾ ਕਿਹੜਾ ਤਰੀਕ ਧਾਗਾ ਚੱਲਦਾ ਵਾ, ਤੂੰ ਉਦਾਂ ਉਹਨੂੰ ਦੱਸ ਕੇ। ਓਏ ਤੈਨੂੰ ਸਮਝ ਨਹੀਂ ਲੱਗਣ ਡਈ ਇਹ ਕੀ ਕਹਿਣ ਡਿਆ ਹੈ? ਭਾਜੀ ਇਹਨੂੰ ਮੈਂ ਦੱਸਦਾ ਭਾਜੀ। ਇੱਕ ਤੈਨੂੰ ਸ਼ਾਗਿਰਦ ਕਰਨ ਡਿਆ, ਉਤੋਂ ਤੈਨੂੰ ਸ਼ਰਮ ਹੀ ਨਹੀਂ ਆਣ ਡਈ। ਤੂੰ ਕਿਸ ਟੈਂਪੋ ਦੇ ਵਿੱਚ ਬੈਠੋ ਗੱਲ ਇੱਕ ਕਰਨ ਮਿੰਟ। ਲੱਗ ਪੈਣਾ। ਵਿਕ ਸਾਹਿਬ ਇਹ ਸਿਰਫ ਬਬਲੂ ਭਾਈ ਦੇ ਮੂੰਹ ਨੂੰ ਮੈਂ ਤੈਨੂੰ ਸ਼ਾਗਿਰਦ ਕੀਤਾ। ਮੈਂ ਇਹਨਾਂ ਦੇ ਮੂੰਹ ਨੂੰ ਤੁਹਾਡੇ ਕੋਲ ਮਠਿਆਈ ਲੈ ਕੇ ਆਇਆ ਵਾ। ਭਾਈ ਮੈਂ ਅੱਜ ਤੱਕ ਸ਼ਾਗਿਰਦ ਕੀਤਾ ਹੀ ਨਹੀਂ ਮੇਰੇ ਭਾਈ। ਕੀ ਹੋ ਮੇਰੀ ਗਿਆ ਜਾਨ। ਮਾਤਵ ਜੀ ਤੇਰੀ ਕੀ ਠੀਕ ਕਰ ਹੈ, ਰਹੇ ਹੁਣ ਤੇਰੇ ਹੱਥ ਦਾ ਖਾ ਅੱਛਾ, ਗੱਲ ਲਿਆ, ਸੁਣ। ਤੈਨੂੰ ਖਵਾ ਲਿਆ, ਇਹ ਰਸਮ ਹੋ ਗਈ ਏ। ਹੁਣ ਬੱਚਿਆ ਤੂੰ ਮੇਰਾ ਸ਼ਾਗਿਰਦ ਹੈਗਾ। ਠੀਕ ਹੈ, ਗੱਲ ਇਹ ਵੇ ਕਿ ਮੈਂ ਜ਼ਰਾ ਜਾਣਾ ਹੀ, ਥੋੜਾ ਜਿਹਾ ਰਿਕਾਰਡਿੰਗ ਹੈਗੀ ਆ ਹੈ। ਉਹਨਾਂ ਦਾ ਫੋਨ ਆ ਰਿਹਾ ਸੀ ਮੈਨੂੰ ਵੀ ਰਾਤ ਦੇ ਵਿੱਚ, ਠੀਕ ਹੈ। ਕਹਿੰਦੇ ਲੈ ਕੇ ਆਓ ਉਹਨਾਂ ਨੂੰ ਜ਼ਰਾ। ਆਹੋ ਤੇ ਤੇ ਉੱਥੇ ਰਿਕਾਰਡਿੰਗ ਜਾਣਾ, ਫਿਰ ਅਸੀਂ ਇੱਕ ਛੋਟੀ ਜਿਹੀ ਇਫਤਤਾਹ ਉੱਥੇ ਹੋਟਲ ਦੀ ਉੱਥੇ ਜਾਣਾ ਵਾ, ਤੇ ਉੱਥੋਂ ਜਿੱਦਾਂ ਅਸੀਂ ਫਾਰਗ ਹੁੰਦੇ ਤੇ ਆ 1.5-2 ਜਾਵਾਂਗੇ। ਘੰਟੇ ਲੱਗਣੇ ਆ। ਤੇ ਤੇ ਤੂੰ ਮੇਰਾ ਠੀਕ ਆ। ਪੁੱਤਰ ਈਜ਼ੀ ਹੋ ਗਿਆ, ਤੁਹਾਡਾ ਆਪਣਾ ਕਮਰਾ ਹੈਗਾ, ਜੀ, ਤੁਸੀਂ ਜੀ। ਸੌਂ ਸਕਦੇ ਹੋ, ਰੈਸਟ ਕਰੋ। ਏਸੀ ਪੂਰਾ ਚਿਲ ਮਾਹੌਲ ਬਣਾਓ। ਹਾਂਜੀ LCD ਲੱਗੀ, ਬੋਰ ਹੋਣਾ ਹੈ, ਕੋਈ ਚੈਨਲ ਲਾਓ, ਆਪਣਾ ਕੋਈ ਨਿਊਜ਼ ਸੁਣੋ, ਕੋਈ ਕਾਰਟੂਨ ਵੇਖੋ, ਫਿਲਮ ਵੇਖੋ, ਜੋ ਤੁਹਾਡਾ ਦਿਲ ਕਰਦਾ ਹੈ। ਇਹ ਹੁੰਦੇ ਵੱਡੇ ਲੋਕ, ਵੇਖੋ ਕਮਰਾ, ਕੋਈ ਖਾਣਾ ਪੀਣਾ। ਤੇ ਇੱਥੇ ਜਨਾਬੇ ਵਾਲੀ ਤੁਸੀਂ ਵੇਟਰ ਨੂੰ ਫੋਨ ਕਰਕੇ ਜੀ ਬਿਸਮਿਲ੍ਲਾ। ਤੇ ਇਹ ਤੁਸੀਂ ਤੇਰੇ ਪਿਓ ਨੇ ਵੀ reception ਨਹੀਂ ਤੇ ਨਾ- ਇੰਨੀਆਂ ਟੈਨਸ਼ਨਾਂ ਤੇਰੀਆਂ ਲਾਈਆਂ ਹੋਣੀਆਂ ਜਿੰਨੀਆਂ ਪਹਿਲੇ ਦਿਨ ਲੱਤ ਗਈਆਂ ਪੁੱਤਰ। ਅੱਗੋਂ ਤੇਰੇ ਮੌਸਮ ਸੁਹਾਣੇ ਹੀ ਨਹੀਂ ਸਾਰੇ। ਇਹ ਮੇਰਾ ਉਸਤਾਦ ਆ। ਹਾਂਜੀ ਇਹ ਉਸਤਾਦ ਆ ਪੁੱਤਰ ਤੇਰਾ। ਉਸਤਾਦ ਮੋੜ ਦਾ ਦੇ ਕੇ ਜਾ ਯਾਰ। ਯਾਰ ਇੱਥੇ ਪਿਆ ਹੋਣਾ ਕਿ ਉਸਤਾਦ ਰਿਮੋਟ ਦੇ ਇਹ ਫੜੇ। ਇਹਨੂੰ ਤਮੀਜ਼ ਹੀ ਨਹੀਂ ਹੈ ਗੱਲ ਕਰਨ ਦੀ। ਉਹ ਭਾਜੀ ਉਹ ਮੈਂ ਤੁਹਾਨੂੰ ਆਖਿਆ ਸੀ ਨਾ ਜ਼ਰਾ ਪਿੰਡ ਦਾ ਹੈਗਾ ਤੇ ਪਿੰਡ ਦਾ ਹੁਣ ਇੰਨੀ ਦੇਰ ਹੋ ਗਈ ਹੈ, ਮੇਰੇ ਕੋਲ ਆ ਗਿਆ, ਬਹਿ ਗਿਆ, ਹੁਣ ਇਹਨੂੰ ਪਤਾ ਲੱਗ ਜਾਣਾ ਚਾਹੀਦਾ। ਮੈਨੂੰ ਫੜਾ ਨਾ ਪੁੱਤਰ ਕੀ ਤੇ ਕਰ ਰਹੇ ਆ। ਆਪਣਾ ਕੋਈ ਖਾਣਾ ਪੀਣਾ ਹੈ ਤੇ ਇਹ ਤੁਸੀਂ ਕਾਲ ਕਰ ਲੈਣੀ ਹੈ, ਉੱਤੇ ਡਾਇਲ ਹੋਇਆ ਨੰਬਰ। ਠੀਕ ਹੈ ਨਾ, ਤੇ ਤੁਸੀਂ ਰਿਸੀਵਰ ਫੜ ਕੇ ਬਟਨ ਨੱਪਣਾ ਤੇ ਤੁਹਾਨੂੰ ਵੇਟਰ ਆ ਜਾਏਗਾ। ਉੱਥੋਂ ਚਾਹਾਂ ਦਾ ਫਿਲਹਾਲ ਕਹਿ ਜਾਓ, ਮੈਂ ਬੈਠਾ ਇੱਥੇ ਕੋਈ ਚਾਹ ਪੀਣੀ ਹੈ? ਚਾਹ ਦਾ ਕਹਿ ਜਾਓ ਉਹਨੂੰ। ਚਾਹ ਮੈਂ ਪਿਆ ਦਿੰਦਾ। ਸਿੱਧਾ ਸਿੱਧਾ ਬਾਹ ਥੱਲੇ ਥੱਲੇ ਇਮਲੀ। ਹੁਣ ਉਹਨਾਂ ਨੇ ਕਿਹਾ ਜੋ ਮਰਜ਼ੀ। ਉਸਤਾਦ ਖੜਾ ਹਜੇ ਥੱਲੇ ਬਾਹ। ਮੈਂ ਵੀ ਖੜਾ ਹਾਂ। ਜੀ ਠੀਕ ਹੈ, ਕੋਈ ਨਹੀਂ ਬੈਠ ਜਾਓ ਈਜ਼ੀ। ਆਪਣਾ ਬਬਲੂ ਭਾਈ ਜੀ ਜੀ ਚੱਲੀਏ, ਮੇਰੀ ਜਾਨ। ਹਾਂਜੀ, ਸ਼ਬਾਜ਼ ਜੀ, ਭਾਈ ਸਰ। ਵੇਟ ਕਰ ਰਹੇ ਹੋਣੇ ਆ ਨੇ ਜਾਓ ਜੀ, ਭਾਈ। ਤੇ ਆ ਜਾਓ ਜ਼ਰਾ, ਚੱਲੀਏ ਜ਼ਰਾ ਥੋੜੀ ਦੇਰ ਨਾ। ਇੰਜੋਏ ਕਰਦੇ ਪੂਰੇ ਭਾਰ ਨਾਲ। ਆਹਾ ਹਾ ਕੀ ਬੈੱਡ ਵਾ ਵੀ ਇਸ ਬੰਦੇ ਦਾ। ਹੈ ਨਿਕਾ ਜਿਹਾ ਵਾ ਬੈੱਡ, ਕਿੱਡਾ ਹੀ ਆ ਇਹਦਾ। ਕੀ ਮਜ਼ੇ ਨੇ ਯਾਰ, ਠੰਡੀਆਂ ਹਵਾਵਾਂ ਹੈ। ਕੁਛ ਖਾਣ ਨੂੰ ਤਾਂ ਮੰਗਾਈਏ, ਖੋ ਪੈਣ ਡਈ ਸੀ, ਕਹਿੰਦੇ 01 ਮਿਲਾ ਦਈਏ। ਹੈਲੋ ਭਾਜੀ, ਬੱਕਰਾ ਬੁਕਰਾ ਤਾਂ ਭੇਜੋ ਕੋਈ। 1.5-2 ਕਿਲੋ ਕੜਾਈ ਭੇਜ ਦਿਓ। ਭੇਜ ਦਿਓ। ਹਾਂਜੀ 102 ਨੰਬਰ ਕਮਰਾ, ਉਹ ਪਤਾ ਨਹੀਂ ਉਹ ਭਾਈ ਉਸਤਾਦ ਦੀ ਆ ਕੇ ਉੱਥੇ ਭੇਜ ਦਿਓ। 2 hours later. ਓਏ ਹੋਏ ਬਈ ਵਿੱਕੀ ਸਾਹਿਬ ਜੀ, ਕੀ ਬਾਤ ਆ ਮਾਨਾ, ਕੀ ਟੇਕ ਕੀਤੀ ਤੁਸੀਂ। 1 ਟੇਕ 'ਚ ਕੰਮ ਕੀਤਾ ਸਾਰਾ ਮਾਸ਼ਾਅੱਲਾ। ਕੰਮ ਕੋਈ ਸੌਖਾ ਨਹੀਂ ਹੈ ਬਬਲੂ ਭਾਈ, ਲੇਕਿਨ ਇਹ ਕਰਮ ਹੋਏ ਪਏ ਨੇ। ਬਸ ਮਾਲਕ ਦੀ ਰਹਿਮਤ ਤੇ ਅੱਛਾ ਸ਼ੁਕਰ ਉਹ ਅੱਲਾਹ। ਯਾਰ ਉਹ ਚਾਹੇ ਦਾ ਤੇ ਕਹਿ ਕੇ ਨਹੀਂ ਆਇਆ ਮੈਂ ਰਿਸੈਪਸ਼ਨ ਮੇਰੇ ਤੇ, ਉੱਥੇ ਸਿਰ ਬੰਦਾ ਬਹੁਤ ਹੀ ਹੈ ਦਰਦ ਨਹੀਂ। ਕਰ ਰਹੀ ਹੈ ਯਾਰ, ਉਹਨਾਂ ਨੂੰ ਚਾਹੀਦਾ ਕਹੇ ਆ। ਅੱਛਾ ਗੱਲ ਸੁਣੋ, ਉਹ ਹੈ ਨਹੀਂ ਕਿ ਤੁਸੀਂ ਏਦਾਂ ਕਰੋ, ਤੁਸੀਂ ਆਪਣੇ ਰੂਮ 'ਚ ਚੱਲੋ ਹਾਂ। ਤੇ ਮੈਂ ਤੁਹਾਡੇ ਵਾਸਤੇ ਚਾਵਾਂ ਲੈ ਕੇ ਆਉਂਦਾ, ਤੇ ਮੈਂ ਆਪਣੇ ਵਾਸਤੇ ਵੀ ਲੈ ਕੇ ਆਉਂਦਾ ਟਿਕਾਣਾ। ਆ ਜਾਓ ਜ਼ਰਾ। ਹਾਂ ਹੋ ਜਾਊਗਾ।
ਖੈਰ ਕਰੇ, ਇਹਨੂੰ ਕੀ ਹੋਇਆ? ਹੈਲੋ ਉਹ ਭਾਈ ਸ਼ਗਿਰਦ ਸਾਹਿਬ, ਲਓ ਨਾਂ ਦਾ ਵੀ ਨਹੀਂ ਜੇ ਪਤਾ। ਓਏ ਹੈਲੋ, ਕਿਹੜਾ? ਉਹ ਕਿੱਡਾ ਬੇਤਰਤੀਬਾ ਜਿਹਾ ਹੋ ਗਿਆ ਸੁੱਤਾ, ਤੈਨੂੰ ਤਮੀਜ਼ ਨਹੀਂ ਹੈ ਨਾ ਬੋਲਣ ਦੀ ਨਾ ਸੌਣ ਦੀ। ਹੈਲੋ ਕੀ ਹੈ ਯਾਰ? ਉਹ ਬਬਲੂ ਕਿੱਥੇ ਮਰ ਗਿਆ? ਉਹ ਚਾਹ ਲੈਣ ਗਿਆ। ਓਏ ਉੱਠ ਓਏ। ਮੈਂ ਭਾਈ ਤੁਹਾਡਾ ਉਸਤਾਦ ਜੇ। ਉੱਥੇ ਹੋ ਜਾ, ਤੇਰੀ ਸਾਈਡ ਤੇ ਆ ਜਾ। ਭਾਈ ਮੈਂ ਤੁਹਾਡਾ ਭਾਜੀ ਹਾਂ ਭਾਜੀ ਹਾਂ ਮੈਂ ਤੁਹਾਡਾ ਉਸਤਾਦ ਯਾਰ ਰੂਹਾਨੀ ਅੱਬੂ। ਦੁਖਦੀ ਯਾਰ। ਕਿਹੜੀ? ਓਏ ਅੱਠ ਚਵਲੇ ਜਾਣਦੀ ਏ, ਤੇਰੀ ਦੁਖਦੀ ਐ, ਤੇਰੀ ਐਸੀ ਦੀ ਤੈਸੀ ਚਵਲੇ ਜਾਣਦੀ ਏ। ਤੈਨੂੰ ਤਮੀਜ਼ ਨਹੀਂ ਹੈ? 1.5 ਘੰਟੇ ਤੋਂ ਤੇਰੀਆਂ ਮੈਂ ਲੱਤਾਂ ਘੁੱਟਣੇ ਆ ਤੇ ਉਸਤਾਦ ਘੁੱਟਦੇ ਹੁੰਦੇ ਨੇ ਹੈ ਯਾਰ ਉਸਤਾਦ ਆਰਾਮ ਨਾਲ ਬਹਿ ਤੈਨੂੰ ਸ਼ਰਮ ਹੀ ਨਹੀਂ ਆਉਂਦੀ ਐ? ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈ? ਅੱਗੋਂ ਹੋਇਆ ਕੀ ਉਸਤਾਦ ਯਾਰ, ਤੂੰ ਤਾਂ ਐਵੇਂ ਗੱਲ ਥੱਕਿਆ ਆਇਆ ਵਾ ਮੈਂ, ਅੱਗੋਂ ਮੈਨੂੰ ਸੌ ਕੇ ਵਹਾਣ ਡਿਆ ਤੂੰ। ਪੈ ਜਾ ਇੱਥੇ, ਇੰਨੀ ਜਗ੍ਹਾ ਵਾ, ਇੰਨੀ ਕਿ ਜਗ੍ਹਾ ਲੈਣਾ ਸੌਣ ਲਈ ਤੂੰ। ਉੱਥੇ ਪੈ ਜਾ। ਓਏ ਤੂੰ ਕੌਣ ਹੈ? ਕੌਣ ਹੈ ਤੂੰ? ਮੈਨੂੰ ਬਬਲੂ ਛੱਡ ਕੇ ਗਿਆ ਇੱਥੇ। ਓਏ ਉੱਠ ਤੂੰ, ਕੀ ਕਰਨਾ ਹੈ? ਬੜੀ ਹੋ ਗਈ, ਉੱਠ ਨਿਕਲ ਇੱਥੋਂ, ਮੇਰੇ ਕਮਰੇ ਚੋਂ ਬਾਹਰ ਨਿਕਲ। ਇੱਧਰ ਪੈ ਜਾ ਯਾਰ ਤੂੰ ਵੀ। ਉਹ ਇੱਥੇ ਪੈ ਜਾ, ਸ਼ਗਿਰਦ ਥੱਲੇ ਪੈਂਦੇ ਹੁੰਦੇ ਨੇ, ਕੋਈ ਉੱਥੋਂ ਮੈਟਰਸ ਮੰਗਾ, ਉਹ ਤੇ ਥੱਲੇ ਮਰ ਜਾ ਕੇ। ਤੇ ਯਾਰ ਮੁਖ ਸ਼ਗਿਰਦ ਹੋਇਆ, ਮੈਂ 700 ਰੁਪਇਆ ਖਰਚਿਆ ਵਾ। ਓਏ ਇਮਲੀ 100 ਰੁਪਈਆ ਭਾਈ ਨੇ ਕੀ ਹੋਇਆ? ਨਹੀਂ ਇਹ ਵੇਖ ਨਾ ਕੀ ਕਰਨ ਡਿਆ। ਯਾਰ ਇਹਨੂੰ ਜਗਾਉਣ ਦਾ ਨਹੀਂ ਪਤਾ। ਉਹ ਕੀ ਹੋਇਆ? ਓਏ ਇੱਥੇ ਇੱਧਰ ਲੰਮੇ ਭਾਈ ਨੂੰ ਇੱਧਰ ਹੋ ਜਾ। ਯਾਰ ਗੱਲ ਕਰਨ ਵਾਲੀ, ਇੱਥੇ ਚੌੜਾ ਜਿਹਾ ਹੋ ਗਿਆ, ਲੰਮੇ ਪੁੱਠਾ ਹੋ ਕੇ ਪਿਆ ਹੀ, ਤੇ ਮੈਂ ਆ ਕੇ ਤੇ ਮੈਂ ਕਿਹਾ ਜੀ ਉਸਤਾਦ ਸ਼ਗਿਰਦ ਸਾਹਿਬ ਮੈਂ ਤੁਹਾਡਾ ਉਸਤਾਦ ਆ। ਤੇ ਮੈਂ ਕਹਿੰਦਾ ਕਿਹੜਾ ਉਸਤਾਦ? ਮੈਂ ਕਿਹਾ ਜੀ ਮੈਂ ਤੁਹਾਡਾ ਉਸਤਾਦ ਆ। ਤੇ ਕਹਿੰਦਾ ਦੂਜੀ ਵੀ ਘੁੱਟ, ਦੂਜੀ ਥੱਕੀ ਹੈ। ਓਏ ਇਮਲੀ ਤੇ ਯਾਰ ਹੋਟਲ 'ਚ ਜਾਂ ਘਰ ਵਾ ਤੁਹਾਡੇ, ਉੱਥੇ ਪੈ ਜਾ ਤੂੰ ਵੀ ਇੱਕ ਸਾਈਡ ਤੇ। ਉੱਠ ਆਏ। ਵਿੱਕੀ ਸਾਹਿਬ ਇੱਕ ਮਿੰਟ ਗੱਲ ਤੇ ਸੁਣੋ। ਬਸ ਬੜੀ ਹੋ ਗਈ, ਬਸ ਇਹਨੂੰ ਲੈ ਜਾਏ। ਅਸਲ ਦੇ ਵਿੱਚ ਨੀਂਦ ਦੀ ਖਰਾਬ ਕਰੀ ਦੀ। ਅੱਛਾ ਨੀਂਦ ਨਹੀਂ ਖਰਾਬ ਕਰੀ ਦੀ। ਜੀ ਉਸਤਾਦ ਤੇਰੇ ਸ਼ਗਿਰਦ ਹੋਇਆ, ਤੂੰ ਸਿਰ ਹੋ ਗਿਆ ਸਾਡੇ। ਤੂੰ ਮਾਮਾ ਰਾਤ ਨੂੰ ਮਹੱਲੇ 'ਚ ਪਹਿਰਾ ਦੇਣਾ, ਤੈਨੂੰ ਨੀਂਦ ਨਹੀਂ ਖਰਾਬ ਕਰੀ ਦੀ। 700 ਰੁਪਇਆ ਖਰਚਿਆ ਵਾ ਮੈਂ, 700 ਓਏ ਰੁਪਇਆ। ਇੰਜ ਕਿਹਨੂੰ ਕਹਿਣ ਡਿਆ? ਇੰਜ ਕਿਹਨੂੰ ਕਹਿਣ ਡਿਆ? ਨਿਕਲ ਬਾਹਰ, ਬਾਹਰ ਨਿਕਲ। ਵਿੱਕੀ ਸਾਹਿਬ ਇੱਕ ਮਿੰਟ ਜਾਣਦੀ ਏ, ਤੁਹਾਨੂੰ ਤਮੀਜ਼ ਹੀ ਨਹੀਂ ਹੈ ਕਿਸੇ ਵੱਡੇ ਛੋਟੇ ਵਿੱਕੀ ਭਾਈ ਨੇ ਇੱਕ ਯਾਰ ਮਿੰਟ ਇੱਥੇ ਪੈਸੇ ਖਰਚੇ, ਇੱਥੇ ਮੂੰਹ ਨੂੰ ਮਿੱਠਾ ਲਾਇਆ, ਸੌਂ ਵੀ ਨਹੀਂ ਸਕਦੇ ਅਸੀਂ। ਉਹ ਪੈਸੇ ਖਰਚੇ ਮਾਮਾ, ਹੋਟਲ ਦੇ ਪੈਸੇ ਖਰਚੇ ਇਹਨਾਂ ਨੂੰ। ਵਿੱਕੀ ਸਾਹਿਬ ਪਾਈਆ ਜਲੇਬੀਆਂ ਲਿਆ ਕੇ ਤੇ ਮੇਰੇ ਤੇ ਭਾਰ ਪਾਉਣ ਡਿਆ। ਸਾਰੀ ਦੁਨੀਆ ਸੌਂਦੀ ਆ। ਉੱਠੋ ਇੱਧਰ ਹੋ ਜਾ। ਮਤ ਵੱਜੀ ਤੇਰੀ ਵੀ। ਯਾਰ ਉਹਨੇ ਉਠਾਇਆ ਕਿੱਦਾਂ, ਮੈਨੂੰ ਮਾਰਿਆ ਉਹਨੇ। ਜੁੱਤ ਹੈ ਕਿਸੇ ਦੀ ਮੈਨੂੰ ਹੱਥ ਲਾ ਜਾਏ। ਬਸ ਸੌ ਲਿਆ ਜਿਹੜਾ ਮੈਂ ਸੌਣਾ ਸੀ ਨਾ, ਸੌ ਲਿਆ। ਵਿੱਕੀ ਸਾਹਿਬ ਮੈਂ ਇਹਨੂੰ ਸਮਝਾ ਦਿੰਦਾ, ਮੈਂ ਕੋਈ ਗੱਲ ਨਹੀਂ ਐਡੀ। ਨਹੀਂ ਬਸ ਨਿਕਲਣਾ ਹੁਣ, ਕੀ ਜਾਣਾ ਯਾਰ। ਵਿੱਕੀ ਸਾਹਿਬ ਬਸ ਇਹ ਸਮਾਨ ਸਮੂਨ ਪੈਕ ਕਰੋ ਤੇ ਬਸ ਚੱਲੀਏ। ਚੱਲਦੇ ਆ ਯਾਰ, 10 ਮਿੰਟ ਪੈ ਕੇ ਚੱਲਦੇ ਇਕੱਠੇ ਹੀ। ਆ ਜਾ। ਵਿੱਕੀ ਸਾਹਿਬ ਹਾਂਜੀ। ਓਏ ਉੱਠ ਗਏ, ਸੌਰੀ ਕਰ ਲਾ ਉਸਤਾਦ ਆ ਤੇਰਾ। ਉਹ ਸੌਰੀ ਕੀ ਕਰਨੀ ਹੈ? ਬਸ ਠੀਕ ਹੈ ਯਾਰ, ਖੈਰ ਹੋਵੇ। ਤੇ ਯਾਰ ਤੂੰ ਇੱਥੇ ਸੌਂ ਜਾ, ਮੈਂ ਉੱਥੇ ਸੌਂ ਜਾਂਦਾ ਵਾ, ਕੀ ਹੋ ਗਿਆ? ਓ ਯਾਰ ਕੀ ਵਿੱਕੀ ਸਾਹਿਬ ਮੈਂ ਇਹਨੂੰ ਸਮਝਾਉਣਾ ਵਾ, ਅਸਲ ਦੇ ਵਿੱਚ ਵਜ੍ਹਾ ਇਹ ਹੋਈ ਆ ਹੁਣ ਕਿ ਸਮਝਾਣਾ ਕੀ, ਹੁਣ ਤੇ ਨੀਂਦਰ ਗਈ ਆ ਉੱਡ, ਠੀਕ ਹੈ। ਹੁਣ ਸਫ਼ਰ ਕਰੀਏ ਤੇ ਅੱਲਾ ਖੈਰ ਕੀਤੇ। ਅੱਛਾ ਬੈਠੋ ਸਿੰਘ, ਮੈਂ ਲੈ ਜਾਣਾ, ਮੈਂ ਲੈ ਅਗਲੀ ਜਾਣਾ। ਮੰਜ਼ਿਲ ਤੇ ਪਹੁੰਚੀਏ ਯਾਰ। ਮੈਂ ਲੈ ਕੇ ਜਾਣਾ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਕਹਿ ਕੇ ਅਸੀਂ ਚੈੱਕ ਆਊਟ ਕਰਨਾ। ਹਾਂਜੀ ਮੈਂ ਬਸ ਕਮਰੇ ਦਾ ਵਿੱਚ ਮੈਂ ਕਿਹਾ ਜਿਹੜੇ ਕੋਈ ਚਾਰਜਰ ਚੁਰਜਰ ਆ, ਸਮਾਨ ਸਮੂਨ ਪੈਕ ਹਾਂ ਜੀ ਬਿਲਕੁਲ, ਬਹੁਤ ਮਿਹਰਬਾਨੀ ਸਰ। ਬਹੁਤ ਸ਼ੁਕਰੀਆ। ਸਰ, ਬੜੀ ਅੱਛੀ ਮੈਨੇਜਮੈਂਟ ਯਾਰ ਤੁਹਾਡੀ, ਬਹੁਤ ਅੱਛਾ ਕਾਰਪੋਰੇਟ ਕਰਦੇ ਹੋ। ਬਹੁਤ ਮੈਂ ਸ਼ੁਕਰੀਆ। ਕਹਿੰਦਾ ਕਿ ਬੜੀ ਤਾਰੀਫ ਕਰ ਰਹੇ ਸੀ ਭਾਈ ਨੇ, ਸ਼ੂਟ ਤੇ ਵੀ ਬੜੀ ਸਾਡੀ ਤਾਰੀਫ ਕਰ ਰਹੇ ਸੀ। ਖੁਸ਼ਕਿਸਮਤੀ ਸਰ, ਤੁਸੀਂ ਸਾਡੇ ਹੋਟਲ 'ਚ ਠਹਿਰੇ ਹੋ। ਨਹੀਂ ਇਹ ਬੜਾ ਮਸ਼ਹੂਰ ਹੋਟਲ ਹੈ, ਮੈਂ ਸੁਣਿਆ ਸਾਂਦਲ ਬਾਰ। ਪਹਿਲੇ ਵੀ ਆਇਆ, ਮੈਂ ਰਹਿ ਕੇ ਗਿਆ ਵਾਂ। ਸਰ ਤੁਹਾਡਾ ਵੀ ਬੜਾ ਮਜ਼ਾ ਆਇਆ ਸੀ, ਬਹੁਤ ਸਾਰਿਆਂ ਨੇ ਇੰਜੋਏ ਕੀਤਾ। ਨਹੀਂ, ਸਾਡੇ ਹੋਟਲ 'ਚ ਠਹਿਰੇ ਹੋ, ਸਾਂਦਲ- ਬਹੁਤ ਅੱਛੇ ਨਾਈਸ ਆਦਮੀ ਹੋ ਤੁਸੀਂ। ਸਾਂਦਲ ਬਾਰ ਬਹੁਤ ਅੱਛਾ ਹੋਟਲ ਤੇਰੀਆਂ ਹੈ। ਤਾਰੀਫਾਂ ਕਰੀ ਜਾਣ ਡਿਆ, ਜਿਹਨੂੰ ਜਗਾਉਣ ਦਾ ਨਹੀਂ ਪਤਾ ਕਿ ਉਠਾਈਦਾ ਕਿੱਦਾਂ ਕਿਸੇ ਨੂੰ। ਇਹ ਕਿਹੜਾ ਬੰਦਿਆਂ 'ਚੋਂ ਬੰਦਾ ਵਾ? ਓਏ ਹੈਲੋ ਪਲੀਜ਼ ਕੀ ਕਰ ਰਹੇ ਆ ਯਾਰ, ਤੈਨੂੰ ਨਹੀਂ ਪਤਾ ਨਹੀਂ, ਉਹਨੂੰ ਹੈਗਾ। ਕਿਸੇ ਨੇ ਦੱਸਿਆ ਨਹੀਂਗਾ ਕਿੱਦਾਂ ਜਗਾਈਦਾ ਉਹ ਕਿਸੇ ਤੈਨੂੰ ਨੂੰ। ਕਿਹਾ ਚੁੱਪ ਕਰ। ਉਹ ਭਾਜੀ ਇਹ ਬਬਲੂ ਨੇ ਮੇਰਾ ਸ਼ਾਗਿਰਦ ਕਰਾਇਆ ਜੀ। ਓ ਯਾਰ 700 ਰੁਪਇਆ ਨਾਲ 700 ਰੁਪਇਆ ਵੀ ਦੱਸ, 700 ਰੁਪਇਆ ਵੀ ਸਾਡੇ ਦੱਸ। ਹੋਟਲ ਦਾ ਬੰਦਾ ਹੁੰਦਾ ਨਾ, ਚੁੱਕ ਕੇ ਬਾਹਰ ਸੁੱਟ ਦੇਣਾ ਸੀ ਸਰ ਤੁਸੀਂ ਸਾਨੂੰ। ਚਲੋ ਬਹੁਤ ਬਹੁਤ ਮਿਹਰਬਾਨੀ। ਬਸ ਨਿਕਲੀਏ ਸਰ, ਬਸ। ਬਿੱਲ ਸੀ ਤੁਹਾਡਾ ਬਕਾਇਆ, ਬਿੱਲ ਰਾਤ ਦਾ ਮੈਂ ਕਲੀਅਰ ਕਰ ਉਹ ਦਿੱਤਾ। ਤੁਹਾਡਾ ਰਾਤ ਦਾ ਕਲੀਅਰ ਸਰ, ਅੱਜ ਦਾ ਬਿੱਲ ਆਇਆ ਸਰ। ਅੱਜ ਦਾ ਬਿੱਲ ਮੈਂ ਸਵੇਰ ਕੁਝ ਖਾਦਾ ਹੀ ਨਹੀਂ, ਮੈਂ ਬਗੈਰ ਚਾਹ ਤੋਂ ਨਿਕਲ ਗਿਆ ਜਨਾਬ ਯਾਰ। ਅਸੀਂ ਤੇ ਉੱਥੇ ਜਾ ਕੇ ਖਾਣਾ ਖਾਦਾ ਸਰ ਸ਼ੂਟ ਤੁਸੀਂ ਤੇ। ਕਹਿ ਕੇ ਗਏ ਰਿਸੈਪਸ਼ਨ ਤੇ ਮੈਨੂੰ, ਤੇ ਉੱਥੋਂ ਫੋਨ ਆਵੇ ਤੇ ਜੋ ਵੀ ਕਹਿ ਦੋ ਤੁਸੀਂ ਭੇਜਣਾ। ਤੇ ਸਰ ਇਹਨਾਂ ਨੇ ਜੋ ਮੈਨੂੰ ਆਰਡਰ ਦਿੱਤਾ ਮੈਂ ਭੇਜ ਦਿੱਤਾ ਤੇ ਇਹਨਾਂ ਨੇ ਕੀ ਖਾਦਾ ਜਨਾਬ? ਦੇਖ ਲਓ ਸਰ ਤੁਸੀਂ। ਅੱਛਾ ਵੀ ਯਾਰ ਕੋਈ ਚਾਹ ਪਾਣੀ ਪੀ ਲਈ ਹੋਣੀ ਹੈ, ਬਸ ਠੀਕ ਹੈ। ਕਿੰਨਾ ਬਿੱਲ ਬਣਿਆ? ਬਿੱਲ ਤੁਸੀਂ ਦੇਖ ਲਓ ਸਰ, ਇਹਨਾਂ ਨੇ ਕੋਈ ਪਾਰਸਲ ਵੀ ਕਰਵਾਇਆ ਹੈ। ਪਾਰਸਲ? ਹਾਂਜੀ ਸਰ। 1.5 ਕਿਲੋ ਮਟਨ, ਰਸ਼ੀਅਨ ਸੈਲਡ, 22,000 ਰੁਪਇਆ ਬਿੱਲ।
ਇਹ 22000 ਰੁਪਏ ਕਾਦਾ ਬਣਾ ਦਿੱਤਾ ਜੀ ਜਨਾਬ? ਇਮਲੀ ਪੁੱਤਰ ਭਾਜੀ ਇਹ ਕਿਤੇ ਗਲਤ ਕਮਰੇ 'ਚ ਆ ਗਿਆ ਵੇਲੇ ਨਹੀਂ ਭਾਈਜਾਨ ਅਸੀਂ ਇਹ ਗਲਤ ਨਹੀਂ ਕਰਦੇ ਕੰਮ, ਇਹਨਾਂ ਨੇ ਆਰਡਰ ਦਿੱਤਾ ਹੈ ਉਹ ਯਾਰ ਇੰਨੀ ਤੇ ਕੜਾਈ ਸਾਰਾ ਇਹ ਕੁਝ ਇਹਨੇ ਭੇਜਿਆ ਹੈ। ਇਹ ਭਾਈਜਾਨ ਜੋ ਆਇਆ ਹੈ ਤੁਸੀਂ ਖਾਦਾ? ਹਾਂਜੀ ਤੇ ਕੀ ਖਾਦਾ ਜੀ? ਥੋੜੀ ਜਿਹੀ ਕੜਾਈ ਖਾਧੀ ਛੋਟੇ, ਹੋਰ ਕੀ ਖਾਣਾ ਸੀ। ਅੱਛਾ ਤੇ ਬਕਾਇਆ? ਬਾਕੀ ਮੈਂ ਫਿਰ ਬੱਚੇ ਵੀ ਮਗਰ ਸੀ, ਮੈਂ ਕਿਹਾ ਚੱਲ ਘਰ ਭੇਜ ਦਿੰਦੇ ਆ। ਇਹ ਜੋ ਮਹੱਲੇ ਦੇ ਵਿੱਚ ਬੰਦੇ ਗਰੀਬ ਨੇ ਨਾ, ਜਿਹੜੇ ਭੁੱਖੇ ਨੇ, ਉਹਨਾਂ ਨੂੰ ਵੀ ਇੱਥੋਂ ਹੀ ਭੇਜਣਾ ਸੀ ਇਸ ਹੋਟਲ ਤੋਂ। ਜਿਹੜਾ ਤੁਹਾਡੇ ਪਿਓ ਦੇ ਵਾਲਾ ਸਾਹਿਬ ਦਾ ਖਤਮ ਆ ਰਿਹਾ ਨਾ, ਉਹ ਵੀ ਤੁਸੀਂ ਇੱਥੋਂ ਹੀ ਪਕਾ ਕੇ ਭੇਜਣਾ ਸੀ। ਇਹ ਬਬਲੂ ਇਹ ਕੀ ਹੈ? 700 ਰੁਪਇਆ ਮੇਰੇ ਤੇ ਲਾ ਕੇ ਤੇ ਮੇਰੇ ਤੇ 22500 ਰੁਪਏ ਦਾ ਬਿੱਲ ਬਣਾ ਦਿੱਤਾ ਯਾਰ, ਗੱਲ ਕਰਨ ਵਾਲੀ। ਯਾਰ ਮੂੰਹ ਨੂੰ ਮਿੱਠਾ ਨਹੀਂ ਲਾਇਆ ਤੇਰੇ? ਉਹ ਮੂੰਹ ਨੂੰ ਮਿੱਠਾ ਨਹੀਂ ਲਾਇਆ, ਕੀ ਆ ਇਹ? ਖਾਧਾ ਵਾ। ਤੇ ਖਾਦਾ ਹੀ ਮਾਮਾ ਮੈਨੂੰ ਖਾਣ ਆਇਆ ਤੂੰ? ਵਿੱਕੀ ਭਾਈ ਸ਼ਾਗਿਰਦ ਹੋਣਾ ਹੈ, ਮੇਰੇ ਤੇ ਸਰਸਾਨ ਕੀਤਾ ਹੀ ਹੈ। ਯਾਰ ਇੱਕ ਤਾਂ ਤੂੰ ਮੈਨੂੰ ਜਗਾਇਆ ਨਹੀਂ ਸਹੀ, ਉੱਤੇ ਮੈਨੂੰ ਵੱਟ ਨਾ ਚੜਾ, ਮੈਂ ਸੁਣ ਲਿਆ। ਓਏ ਮੈਂ ਮਾਰ ਕੇ ਥੱਪੜ ਉੱਤੇ ਕੰਧ ਵਿੱਚ ਗੜ ਦੇਣਾ ਤੈਨੂੰ, ਚਵਲੇ ਜਾਣਦੀ ਏ। ਉੱਠ ਤੋਂ ਨਿਕਲ ਬਾਹਰ, ਬਾਹਰ ਨਿਕਲ। ਸਾਰੇ ਇੱਕ ਮਿੰਟ ਮੈਂ ਸਿਕਿਉਰਿਟੀ ਮੰਗਾਉਣਾ। ਬਾਹਰ ਕੱਢੋ ਇਹਨੂੰ, ਸਕਿਉਰਟੀ ਭਾਈ ਨੇ ਇੱਕ ਮਿੰਟ ਗੱਲ ਬਾਹਰ ਨਿਕਲ ਤੂੰ ਵੀ ਇਹ ਚਵਲੇ ਵਿੱਕੀ ਭਾਈ ਨੇ ਇੱਕ ਮਿੰਟ ਗੱਲ ਤੇਰੇ ਬਬਲੂ ਦੀ ਐਸੀ ਦੀ ਭਾਈ ਨੇ ਇੱਕ ਮਿੰਟ ਗੱਲ ਨਿਕਲ ਬਾਹਰ। ਚਲੋ ਬਾਹਰ। ਚਵਲੇ ਨਹੀਂ, ਜਾਣ ਬਾਹਰ ਕੱਢੋ। ਸਾਡੇ ਕਸਟਮਰ ਫਿਰ ਬਾਹਰ ਕੱਢੋ ਇਹਨਾਂ ਨੂੰ। ਚਲੋ ਬਾਹਰ। ਏਦਾਂ ਧੱਕੇ ਨਹੀਂ ਦੇਈਦੇ ਕਿਸੇ ਉਹ ਨੂੰ। ਬਾਹਰ ਨਿਕਲ ਚਵਲੇ ਭਾਈ ਨੇ ਕੀ ਇੱਕ ਮਿੰਟ ਗੱਲ, ਭਾਈ ਨੇ ਗੱਲ ਤੇ ਸੁਣੋ ਤੁਸੀਂ। ਬਾਹਰ ਨਿਕਲੋ, ਉਹ ਭਾਈ ਨੇ ਨਿਕਲੋ ਬਾਹਰ ਸਾਲੇ। ਖੁਦਾ ਦਾ ਵਾਸਤਾ ਸਾਲੇ। ਓਏ ਭਾਈ ਨੂੰ ਨਿਕਲੋ ਬਾਹਰ ਇੱਥੋਂ। ਸਰ ਚਵਲੇ ਉਹ ਜਾਣਦੀ। ਬਿੱਲ ਸਰ ਬਿੱਲ ਉਹ ਤੂੰ ਵੀ ਬਾਹਰ ਨਿਕਲ ਸਾਲਿਆ। ਤੈਨੂੰ ਉਹਦੇ ਨੈਨਕਸ਼ ਹੀ ਨਹੀਂ ਨਜ਼ਰ ਆਉਂਦਾ ਕਿ 1.5 ਕਿਲੋ ਕੜਾਈ ਉਹਨੂੰ ਖਵਾ ਦਿੱਤੀ ਆ, 2.5 ਕਿਲੋ ਉਹਦੇ ਘਰ ਭੇਜ ਦਿੱਤੀ ਆ। ਉਹ ਮੂੰਹ ਹੈ ਰਸ਼ੀਅਨ ਸੈਲਡ ਖਾਣ ਵਾਲਾ। ਸਰ ਮੇਰਾ ਕੀ ਕਸੂਰ ਹੈ? ਮੈਂ ਤਾਂ ਭੇਜੀ ਹੈ ਸਰ। ਭੇਜੀਏ 22000 ਰੁਪਏ ਬਿੱਲ ਸਰ। 22000 ਰੁਪਏ ਆਉਂਦਾ ਮੁੰਡਾ ਮੈਂ ਦੇਣਾ ਭਾਈ ਜੀ ਰਿਸੈਪਸ਼ਨ ਤੇ। ਨਿਕਲ ਜਾਓ।